ਪੰਜਾਬੀ ਰੇਡੀਓ US ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ, ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਘਟਨਾਵਾਂ ਵਾਪਰੀਆਂ ਨੇ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਤਨਾਮ ਸਿੰਘ ਸ਼ੇਰਗਿੱਲ, ਸਲਮਾ ਗੁਰਦੀਪ ਸਿੰਘ ਬੇਦੀ, ਕਲੋਵਸ, ਖਾਲਸਾ ਇੰਸ਼ੋਰੈਂਸ ਏਜੰਸੀ, ਸੈਨੋਜੇ 4082722500। ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਕਵਰਡ ਕੈਲੀਫੋਰਨੀਆ ਦੀ ਇੰਸ਼ੋਰੈਂਸ ਵੀ ਚੱਲ ਰਹੀ ਆ, ਉਹ ਵੀ ਕਰ ਰਹੇ ਨੇ। ਜਰਨੈਲ ਸਿੰਘ ਲਿਨਵੁੱਡ, ਮਨਜੀਤ ਸਿੰਘ ਦੀਵਾਨਾ ਫਰਜ਼ਨੋ, ਸਰਬਜੀਤ ਸਿੰਘ ਚੋਕਰ ਟਰਲਕ, ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮਾਂ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਜੀ ਧੰਨਵਾਦ ਜੀ, ਬਹੁਤ ਮਿਹਰਬਾਨੀ। ਸਭ ਤੋਂ ਪਹਿਲਾਂ ਗੱਲ ਕਰਦੇ ਹੈਗੇ ਆ ਭਾਰਤ ਦੇ ਲੋਕਾਂ ਦੀ। ਮੋਮਬੱਤੀਆਂ ਜਗਾਈਆਂ, ਆਤਿਸ਼ਬਾਜ਼ੀ ਜਗਾਇਆ, ਜਿਹੜੀ ਚਲਾਈ ਆ, ਕਰੋਨਾ ਨੂੰ ਭਜਾਇਆ ਤੇ ਆਪਣੀ ਅਕਲ ਦਾ ਜਨਾਜ਼ਾ ਕੱਢਿਆ। ਬਿਲਕੁਲ ਜੀ, ਇਹ ਦੂਸਰਾ ਮੌਕਾ ਸੀਗਾ ਜੀ। ਤੋਂ ਪਹਿਲਾਂ ਜਦੋਂ ਇੱਕ ਦਿਨ ਦਾ ਜਨਤਾ ਕਰਫਿਊ ਦਾ ਐਲਾਨ ਕੀਤਾ ਗਿਆ ਸੀ ਤੇ ਇਹ ਕਿਹਾ ਗਿਆ ਸੀਗਾ ਕਿ 5 ਵਜੇ ਬਾਹਰ ਨਿਕਲ ਕੇ ਥਾਲੀਆਂ ਖੜਕਾਓ, ਤੇ ਲੋਕਾਂ ਨੇ ਥਾਲੀਆਂ, ਢੋਲ ਢੋਲਕੀਆਂ ਜਿਹੜੀਆਂ ਕੱਢ ਲਈਆਂ ਉਦੋਂ। ਔਰ ਪੂਰੇ ਦਿਨ ਦਾ ਜਿਹੜਾ ਸੀ ਉਹ ਲੋਕਡਾਊਨ ਕਰਕੇ ਸ਼ਾਮ ਨੂੰ ਕੀਤੇ ਕਿਰਾਏ ਦੇ ਉੱਤੇ ਪੋਚਾ ਜਿਹੜਾ ਸੀ ਉਹ ਫੇਰ ਦਿੱਤਾ। ਭੰਗੜੇ ਪਾਏ ਲੋਕਾਂ ਨੇ। ਉਦੋਂ ਦੇ ਵਿੱਚ ਤੇ ਹੁਣ ਦੇ ਵਿੱਚ ਫਰਕ ਜਿਹੜਾ ਜੀ ਇੰਨਾ ਕੁ ਪੈ ਗਿਆ ਕਿ ਇੱਥੇ ਜਿਹੜੀਆਂ ਮੌਤਾਂ ਨੇ ਜੀ ਮੁਲਕ ਦੇ ਵਿੱਚ ਉਹ ਕਾਫੀ ਹੋ ਗਈਆਂ। ਔਰ ਜਿਹੜਾ ਇਸ ਵੇਲੇ ਜਿਹੜਾ ਕਰੋਨਾ ਦਾ ਕਹਿਰ ਹੈ ਜੀ, ਉਹਨੇ ਬਹੁਤੇ ਰਾਜਾਂ ਨੂੰ ਆਪਣੀ ਲਪੇਟ ਦੇ ਵਿੱਚ ਜਿਹੜਾ ਜੀ ਉਹ ਲਿਆ ਹੋਇਆ। ਔਰ ਇਹਦੇ ਕਰਕੇ ਜਿਹੜੀਆਂ ਦੀ ਮੌਤਾਂ ਦੇ ਬਾਵਜੂਦ ਲੋਕ ਜਿਹੜੇ ਸੀਗੇ ਉਹ ਟੱਪਦੇ ਜਿਹੜੇ ਜੀ ਉਹ ਨਜ਼ਰ ਆਏ। ਔਰ ਜਿਵੇਂ ਇਹ ਕਿਹਾ ਗਿਆ ਸੀਗਾ ਕਿ 9 ਵਜੇ ਜਿਹੜਾ ਰਾਤ ਨੂੰ 9 ਮਿੰਟ ਦੇ ਵਾਸਤੇ ਦੀਵੇ ਤੇ ਟਾਰਚਾਂ ਜਿਹੜੀਆਂ ਉਹ ਬਾਲਣੀਆਂ ਨੇ। ਲੋਕ ਜਿਹੜੇ ਇੱਥੇ ਚੈਨਲ ਸੀਗੇ ਜੀ, ਉਹਨਾਂ ਨੇ ਹੈਰਾਨਗੀ ਵਾਲੀ ਗੱਲ ਇਹ ਸੀ ਕਿ ਉਹ 8 ਵਜੇ ਵਿਖਾਉਣ ਲੱਗ ਗਏ। ਉਹਨਾਂ ਦੇ ਉੱਤੇ ਘੜੀਆਂ ਜਿਹੜੀਆਂ ਸੀ ਉਹ ਚੱਲਣ ਲੱਗ ਗਈਆਂ। ਇੰਨੇ ਮਿੰਟ ਰਹਿ ਗਏ, ਇੰਨੇ ਸਕਿੰਟ ਜਿਹੜੇ ਉਹ ਰਹਿ ਗਏ। ਨਾਲ ਉਹਨਾਂ ਨੇ ਨਵਾਂ ਨਾਮ ਦਿੱਤਾ ਕਿ ਕਰੋਨਾ ਕੀ ਦੀਵਾਲੀ। ਜਦੋਂ ਦੀਵਾਲੀ ਦੀ ਗੱਲ ਲੋਕਾਂ ਨੇ ਸੁਣੀ ਤੇ ਲੋਕਾਂ ਨੇ ਫਿਰ ਅਕਲ ਜਿਹੜੀ ਸੀ ਉਹ ਜਿੰਦਰੇ ਮਾਰ ਕੇ ਰੱਖ ਦਿੱਤੀ। ਤੇ ਜਿਹੜੇ ਪਟਾਕੇ ਸੀ ਬਚੇ ਹੋਏ ਤਿਉਹਾਰਾਂ ਵਗੈਰਾ ਦੇ ਜਿਹੜੇ ਜਾਂ ਕਿੱਥੋਂ ਆਏ, ਇਹ ਆਪਣੇ ਆਪ ਦੇ ਵਿੱਚ ਕੁਛ ਸਵਾਲ ਹੈ। ਲੋਕਾਂ ਨੇ ਪਟਾਕੇ ਵੀ ਕੱਢ ਲਏ। ਇੱਥੇ ਪੰਜਾਬ ਦੇ ਵਿੱਚ ਵੀ ਜਿਹੜਾ ਸੀਗਾ ਜੀ ਉਹ ਇਹਨਾਂ ਮੂਰਖਾਂ ਦੀ ਕੋਈ ਕਮੀ ਨਹੀਂ ਰਹੀ, ਜਿਹੜੇ 2-3 ਦਿਨ ਤੋਂ ਲਗਾਤਾਰ ਫੋਟੋਆਂ ਅੱਗੇ ਤੋਂ ਅੱਗੇ ਫਾਰਵਰਡ ਕਰ ਰਹੇ ਆ ਕਿ ਆਹ ਦੇਖੋ ਜੀ ਇੱਥੋਂ ਪਹਾੜ ਦਿਸਣ ਲੱਗ ਗਏ, ਇੱਥੇ ਪੰਛੀ ਜਿਹੜਾ ਉਹ ਬੋਲਣ ਲੱਗ ਗਏ। ਉਹ ਕਮਲੇ ਜਿਹੜੇ ਸੀਗੇ ਜੀ ਉਹ ਪਟਾਕੇ ਚਲਾਉਂਦੇ ਜਿਹੜੇ ਜੀ ਉਹ ਨਜ਼ਰ ਆਏ। ਔਰ ਆਤਿਸ਼ਬਾਜ਼ੀ ਇੱਥੇ ਪੰਜਾਬ ਦੇ ਵਿੱਚ ਵੀ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਹੋਈ। ਲੋਕਾਂ ਨੇ ਚੀਕਾਂ ਮਾਰੀਆਂ ਔਰ ਜਿਹੜੇ ਭਾਂਡੇ ਸੀ ਉਹ ਫੇਰ ਖੜਕਾਏ। ਬਾਵਜੂਦ ਇਹਦੇ ਕਿ ਕਿੰਨੇ ਘਰਾਂ ਦੇ ਵਿੱਚ ਜਿਹੜਾ ਉਹ ਸੋਗ ਪਿਆ ਹੋਇਆ, ਕਿੰਨੇ ਘਰਾਂ ਦੇ ਜਿਹੜੇ ਲੋਕ ਨੇ ਉਹ ਆਈਸੋਲੇਸ਼ਨ ਦੇ ਵਿੱਚ ਜਿਹੜਾ ਉਹ ਰੱਖੇ ਹੋਏ ਆ। ਮੌਤਾਂ ਦੇ ਉੱਤੇ ਵੀ ਨੱਚਿਆ ਜਾ ਸਕਦਾ, ਇਹੋ ਜਿਹੀ ਮਹਾਂਮਾਰੀ ਦੇ ਵਿੱਚ ਵੀ ਨੱਚਿਆ ਜਾ ਸਕਦਾ ਜੀ। ਇੱਥੋਂ ਦੇ ਲੋਕਾਂ ਨੇ ਇੱਕ ਵਾਰੀ ਫੇਰ ਸਾਬਤ ਕਰਤਾ ਵੀ ਯੈਸ, ਨੱਚਿਆ ਜਾ ਸਕਦਾ ਜੀ। ਤੇ ਅੱਗੇ ਪਾਵਰਕਾਮ ਦੀ ਗੱਲ ਕਰਦੇ ਹਾਂ, ਉਹਨਾਂ ਨੇ ਵੀ ਉਹ ਬਲੈਕ ਆਊਟ ਕਰਕੇ ਉਹਨਾਂ ਨੂੰ ਵੀ 8 ਲੱਖ ਦੇ ਵਿੱਚ ਪਿਆ ਹੈ ਬਲੈਕ ਆਊਟ। ਬਿਲਕੁਲ ਜੀ, ਇਹ ਜਿਹੜੀ ਪ੍ਰਧਾਨ ਮੰਤਰੀ ਹੋਰਾਂ ਦੇ ਵੱਲੋਂ ਕਰੋਨਾ ਵਾਇਰਸ ਦੇ ਮਾਮਲੇ ਦੇ ਉੱਤੇ ਜਿਹੜੀਆਂ ਲਾਈਟਾਂ ਬੰਦ ਰੱਖ ਕੇ ਦੀਵੇ ਮੋਮਬੱਤੀਆਂ ਬਾਲਣ ਦੀ ਜਿਹੜੀ ਅਪੀਲ ਸੀਗੀ, ਉਹ ਪਾਵਰਕਾਮ ਜਿਹੜਾ ਪੰਜਾਬ ਹੈ ਜੀ ਇਹਨੂੰ 8 ਲੱਖ ਰੁਪਈਏ ਦਾ ਵਿੱਤੀ ਘਾਟਾ 9 ਮਿੰਟਾਂ ਦੇ ਵਿੱਚ ਜਿਹੜਾ ਜੀ ਉਹ ਪਾ ਗਈ। 9 ਮਿੰਟ ਰਿਹਾਇਸ਼ੀ ਲਾਈਟਾਂ ਦੀ ਜਿਹੜੀ ਬੰਦੀ ਤੋਂ ਬਾਅਦ ਬਿਜਲੀ ਸਪਲਾਈ ਚੱਲਦੀ ਰਹੀ। ਇਹਦੇ ਵਾਸਤੇ ਪਾਵਰਕਾਮ ਨੇ ਸੁੱਖ ਦਾ ਸਾਹ ਜ਼ਰੂਰ ਲਿਆ, ਕਿਉਂਕਿ ਉਹ ਬਾਰ-ਬਾਰ ਐਡਵਾਈਜ਼ਰੀ ਜਿਹੜੀ ਦਿਨ ਦੇ ਸਮੇਂ ਜਾਰੀ ਕਰ ਰਿਹਾ ਸੀ, ਸਟਰੀਟ ਲਾਈਟਾਂ ਬੰਦ ਨਾ ਕਰਨਾ, ਜਿਹੜੇ ਬਾਕੀ ਚੱਲਦੇ ਨੇ ਚੀਜ਼ਾਂ ਫਰਿੱਜ ਟੀਵੀ ਉਹ ਬੰਦ ਨਾ ਕਰਨਾ, ਕਿਉਂਕਿ ਇਹ ਸੀਗਾ ਵੀ ਜੇ ਸਾਰਾ ਕੁਛ ਬੰਦ ਹੋ ਗਿਆ ਤੇ ਫਿਰ ਜਿਹੜੀ ਬਲੈਕ ਆਊਟ ਹੋ ਸਕਦੀ ਆ ਤੇ ਇਹਦੇ ਨਾਲ ਜਿਹੜੇ ਗ੍ਰਿਡ ਸਿਸਟਮ ਆ ਜੀ ਉਹ ਡਾਵਾਡੋਲ ਹੋ ਸਕਦਾ। ਉਹ ਤੋਂ ਥੋੜ੍ਹਾ ਬਚਾਅ ਜਿਹੜਾ ਜੀ ਹੋ ਗਿਆ। ਔਰ ਬਲੈਕ ਆਊਟ ਨੂੰ ਥੰਮਣ ਦੇ ਵਾਸਤੇ ਬਿਜਲੀ ਮਹਿਕਮੇ ਦੀ ਜਿਹੜੀ ਅਥਾਰਟੀ ਸੀਗੀ ਉਹਦੇ ਵਿੱਚ ਬਕਾਇਦਾ ਜਿਹੜੀਆਂ ਐਡਵਾਈਜ਼ਰੀ ਸੀਗੀਆਂ ਜੀ ਉਹ ਜਾਰੀ ਕੀਤੀਆਂ ਗਈਆਂ। ਇਹਦੇ ਨਾਲ ਨੈਸ਼ਨਲ ਲੋਡ ਡਿਸਪੈਚ ਸੈਂਟਰ ਕਾਫੀ ਜਿਹੜਾ ਜੀ ਉਹ ਐਕਟਿਵ ਰਿਹਾ, ਜਿਹਦੇ ਕਰਕੇ ਬਿਜਲੀ ਸਪਲਾਈ ਜਿਹੜੀ ਸੀ ਉਹ ਸਥਿਰ ਰਹੀ। 9 ਤੋਂ 14 ਮਿੰਟ ਤੱਕ ਦੀ ਬਿਜਲੀ ਬੰਦੀ ਜਿਹੜੀ ਸੀ ਉਹਦੇ ਤੋਂ ਪਾਵਰਕਾਮ ਨੂੰ 8 ਲੱਖ ਰੁਪਈਏ ਦਾ
ਵਿੱਤੀ ਘਾਟਾ ਜਿਹੜਾ ਜੀ ਉਹ ਸਹਿਣਾ ਪਊਗਾ, ਕਿਉਂਕਿ ਬਿਜਲੀ ਦੀ ਖਪਤ ਜਿਹੜੀ ਆ ਜੀ ਉਹ ਮੰਨਫੀ ਹੋਣ ਤੇ 1 ਲੱਖ ਯੂਨਿਟਾਂ ਘੱਟ ਬਲੀਆਂ ਨੇ। ਔਰ ਜਿਹੜੇ ਲੋਕਾਂ ਨੇ ਦੀਵੇ ਮੋਮਬੱਤੀਆਂ ਦੀ ਰਸਮ ਦੇ ਵਿੱਚ ਹਿੱਸਾ ਲਿਆ ਜੀ, ਉਹਨਾਂ ਦੇ ਵੱਲੋਂ ਰਿਹਾਇਸ਼ੀ ਲਾਈਟਾਂ ਬੰਦ ਰੱਖੀਆਂ ਗਈਆਂ, ਜਦੋਂ ਕਿ ਜਿਹੜੇ ਬਾਕੀ ਚੀਜ਼ਾਂ ਸੀਗੀਆਂ ਜੀ ਟੀਵੀ ਫਰਿੱਜ ਵਗੈਰਾ ਉਹ ਚੱਲਦੇ ਰਹੇ। ਇਹ ਕਿਹਾ ਗਿਆ ਜੀ ਕਿ ਲੋਕਾਂ ਦੇ ਵੱਲੋਂ ਰਿਹਾਇਸ਼ੀ ਲਾਈਟਾਂ ਜਿਹੜੀਆਂ ਬੰਦ ਕਰਕੇ ਦੀਵੇ ਤੇ ਮੋਮਬੱਤੀਆਂ ਬਾਲਣ ਦੇ ਦੌਰਾਨ ਪੰਜਾਬ ਦੇ ਵਿੱਚ ਬਿਜਲੀ ਸਪਲਾਈ ਪਹਿਲਾਂ ਵਾਂਗ ਜਿਹੜੀ ਉਹ ਬਿਨਾਂ ਕਿਸੇ ਵਿਘਨ ਤੋਂ ਚੱਲਦੀ ਰਹੀ। ਦੇਸ਼ ਦੇ ਵਿੱਚ ਵੀ ਇਹ ਕਿਸੇ ਜਗ੍ਹਾ ਤੋਂ ਵੱਡੀ ਜਿਹੜੀ ਹੈ ਜੀ ਉਹ ਮੁਸ਼ਕਲ ਸਾਹਮਣੇ ਨਹੀਂ ਆਈ, ਜਿਹੜੀ ਟੈਕਨੀਕਲੀ ਕੁਝ ਪੈ ਸਕਦੀ ਸੀ। ਉਹਦਾ ਕਾਰਨ ਇਹੀ ਰਿਹਾ ਕਿ ਵੱਖ-ਵੱਖ ਸੂਬਿਆਂ ਦੇ ਵੱਲੋਂ ਐਡਵਾਈਜ਼ਰੀ ਜਾਰੀ ਕੀਤੀਆਂ ਜਾ ਰਹੀਆਂ ਸੀ। ਸੈਂਟਰ ਦੇ ਵੱਲੋਂ ਵੀ ਐਡਵਾਈਜ਼ਰੀ ਕੱਲ ਦਿਨ ਦੇ ਸਮੇਂ ਜਾਰੀ ਕੀਤੀ ਗਈ ਕਿ ਜੀ ਸਟਰੀਟ ਲਾਈਟ ਜਿਹੜੀ ਆ ਉਹਨੂੰ ਬੰਦ ਨਾ ਕਰਨਾ, ਘਰਾਂ ਦੇ ਵਿੱਚ ਜਿਹੜਾ ਸਮਾਨ ਆ ਉਹਨੂੰ ਬੰਦ ਨਾ ਕਰਨਾ। ਕਈ ਐਡਵਾਈਜ਼ਰੀ ਜਾਰੀਆਂ ਕੀਤੀਆਂ ਗਈਆਂ, ਕਿਉਂਕਿ ਜਿਹੜਾ ਪਹਿਲਾਂ ਬੋਲ ਦਿੱਤਾ ਗਿਆ ਸੀ 9 ਵਜੇ 9 ਮਿੰਟ, ਉਹ ਸੋਚਿਆ ਹੀ ਨਹੀਂ ਸੀ ਕਿ ਇਹਦਾ ਆਹ ਜਿਹੜਾ ਅਸਰ ਆ ਉਹ ਪੈ ਸਕਦਾ। ਲੋਕੀ ਇਸ ਗੱਲੋਂ ਡਰ ਵੀ ਗਏ ਕਿ ਜੇ ਗ੍ਰਿਡ ਜਿਹੜਾ ਸਿਸਟਮ ਹੈ ਉਹਦੇ ਵਿੱਚ ਨੁਕਸ ਪੈ ਗਿਆ ਤੇ ਫਿਰ ਕਿੱਧਰ ਜਾਵਾਂਗੇ ਜੀ। ਗਰਮੀ ਉੱਤੋਂ ਜਿਹੜੀ ਉਹ ਹੋ ਰਹੀ ਹੈ, ਜੇ 3 ਦਿਨ ਦੇ ਵਾਸਤੇ ਜਿਵੇਂ ਕਿਹਾ ਜਾ ਰਿਹਾ ਸੀ ਵੀ 3 ਦਿਨ ਲੱਗ ਸਕਦੇ ਆ, ਜੇ ਇੱਕ ਵਾਰੀ ਇਹਦੇ ਵਿੱਚ ਕੋਈ ਫਾਲਟ ਜਿਹੜਾ ਉਹ ਪੈ ਗਿਆ, ਉਸ ਫਾਲਟ ਤੋਂ ਤਾਂ ਬਚਾਅ ਹੋ ਗਿਆ, ਪਰ ਜਿਹੜੇ ਬਿਜਲੀ ਬੋਰਡ ਨੇ ਵੱਖ-ਵੱਖ ਸੂਬਿਆਂ ਦੇ, ਉਹਨਾਂ ਨੂੰ ਘਾਟਾ ਇਸ ਤਰ੍ਹਾਂ ਦਾ ਜ਼ਰੂਰ ਜਿਹੜਾ ਜੀ ਉਹ ਝੱਲਣਾ ਪਿਆ, ਜਿਵੇਂ 8 ਲੱਖ ਦਾ ਘਾਟਾ ਤਕਰੀਬਨ ਪੰਜਾਬ ਦੇ ਪਾਵਰਕੌਮ ਨੂੰ ਜੀ। ਤੇ ਅੱਗੇ ਗੱਲ ਕਰਦੇ ਹਾਂ, ਪੰਜਾਬ ਦੇ ਵਿੱਚ 2 ਹੋਰ ਮੌਤਾਂ ਹੋ ਗਈਆਂ ਤੇ ਇਹ ਕਰੋਨਾ ਦਾ ਜਿਹੜਾ ਕਹਿ ਰਿਹਾ ਉਹ 12 ਜ਼ਿਲ੍ਹਿਆਂ ਤੱਕ ਫੈਲਿਆ। ਬਿਲਕੁਲ ਜੀ, ਇਹ 2 ਮੌਤਾਂ ਹੋਣ ਦੇ ਨਾਲ ਜੀ ਸੂਬੇ ਦੇ ਵਿੱਚ ਜਿਹੜੀ ਹੈ ਜੀ 7 ਡੈਥ ਰੁਕੀਆਂ ਹੋਈਆਂ ਜੀ ਹੁਣ ਤੱਕ। ਜਿਹੜਾ ਸਿਹਤ ਵਿਭਾਗ ਹੈ ਉਹ ਕਹਿੰਦਾ ਕਿ ਇੱਕ ਔਰਤ ਦੀ ਮੌਤ ਜਿਹੜੇ ਲੁਧਿਆਣੇ ਦੇ ਇੱਕ ਪ੍ਰਾਈਵੇਟ ਹਸਪੀਟਲ ਦੇ ਵਿੱਚ ਹੋਈ ਆ, ਜਦੋਂ ਕਿ ਦੂਜੀ ਔਰਤ ਜਿਹੜੀ ਪਠਾਨਕੋਟ ਦੀ ਰਹਿਣ ਵਾਲੀ ਸੀ ਉਹਦੀ ਮੌਤ ਅੰਮ੍ਰਿਤਸਰ ਦੇ ਵਿੱਚ ਹੋਈ ਆ। ਪੰਜਾਬ ਦੇ ਵਿੱਚ ਵਾਇਰਸ ਤੋਂ ਪੀੜਤ ਕੁੱਲ 7 ਜਣਿਆਂ ਦੀ ਮੌਤ ਹੋ ਚੁੱਕੀ ਹੋਈ ਆ, ਔਰ ਪੰਜਾਬ ਦੇ 12 ਜ਼ਿਲ੍ਹੇ ਨੇ ਇਸ ਵੇਲੇ ਜਿੱਥੇ ਇਹਦੇ ਪੈਰ ਜਿਹੜੇ ਜੀ ਉਹ ਪਸਰੇ ਨੇ। ਬਰਨਾਲਾ ਜ਼ਿਲ੍ਹੇ ਦੇ ਵਿੱਚ ਵੀ ਨਵਾਂ ਮਾਮਲਾ ਸਾਹਮਣੇ ਜਿਹੜਾ ਉਹ ਆਇਆ। 2 ਮਰੀਜ਼ਾਂ ਦੀ ਹਾਲਤ ਇਸ ਵੇਲੇ ਗੰਭੀਰ ਹੈ, ਇੱਕ ਨੂੰ ਵੈਂਟੀਲੇਟਰ ਦੇ ਉੱਤੇ ਜਿਹੜਾ ਉਹ ਰੱਖਿਆ ਗਿਆ, ਜਦੋਂ ਕਿ ਜਿਹੜੇ ਬਾਕੀ ਨੇ ਉਹਨਾਂ ਦਾ ਇਲਾਜ ਜਿਹੜਾ ਜੀ ਉਹ ਚੱਲ ਰਿਹਾ। ਔਰ ਇਹ ਵੀ ਕਿਹਾ ਜੀ ਕਿ ਚਿੰਤਾ ਦਾ ਵਿਸ਼ਾ, ਬਰਨਾਲਾ, ਮੁਹਾਲੀ, ਪਠਾਨਕੋਟ, ਫਰੀਦਕੋਟ ਪਿਛਲੇ 24 ਘੰਟਿਆਂ ਦੇ ਦੌਰਾਨ 4 ਮਾਮਲੇ ਸਾਹਮਣੇ ਆਏ ਨੇ। ਇਹਨਾਂ ਦੇ ਵਿੱਚ ਜਿਹੜਾ ਜੀ ਅਜੇ ਤੱਕ ਇਹ ਨਹੀਂ ਪਤਾ ਕਿ ਇਹਨਾਂ ਨੂੰ ਇਹ ਲਾਗ ਕਿੱਥੋਂ ਲੱਗੀ ਆ। ਇਹ ਸਭ ਤੋਂ ਜਿਹੜਾ ਜੀ ਉਹ ਗੰਭੀਰ ਸਵਾਲ ਹੈ, ਕਿਉਂਕਿ ਪਹਿਲਾਂ ਜਿਹੜੇ ਮਰੀਜ਼ ਸਾਹਮਣੇ ਆ ਰਹੇ ਸੀ ਉਹ ਪਤਾ ਲੱਗ ਜਾਂਦਾ ਵੀ ਇਸ ਜਗ੍ਹਾ ਤੇ ਇਸ ਬੰਦੇ ਨੂੰ ਸੀ, ਉਹ ਅੱਗੇ ਤੋਂ ਅੱਗੇ ਫਿਰ ਤੁਰ ਪੈਂਦੇ ਸੀਗੇ। ਹੁਣ ਇਹ ਜਿਹੜਾ ਜੀ ਉਹ ਬਾਹਰ ਵਾਲੀ ਗੱਲ ਹੁੰਦੀ ਜਾ ਰਹੀ ਹੈ ਕਿ ਇਹਨਾਂ ਨੂੰ ਕਿੱਥੋਂ ਲੱਗੀ ਆ। ਜਿਹੜੇ ਬਰਨਾਲੇ ਦੇ ਵਿੱਚ ਕੇਸ ਸਾਹਮਣੇ ਆਇਆ, ਇਹ ਵੀ ਕਿਹਾ ਜਾ ਰਿਹਾ ਉਹ ਔਰਤ ਜਿਹੜੀ ਆ ਉਹਦਾ ਜਿਹੜਾ ਹਸਬੈਂਡ ਆ ਉਹ ਮਜ਼ਦੂਰ ਆ, ਤੇ ਉਹ ਇੱਥੋਂ ਦੀ ਇੱਕ ਪ੍ਰਸਿੱਧ ਵੱਡੀ ਜਿਹੜੀ ਫੈਕਟਰੀ ਆ ਬਰਨਾਲੇ ਦੇ ਵਿੱਚ ਉਹਦੇ ਵਿੱਚ ਕੰਮ ਕਰਦਾ। ਇਹ ਵੀ ਕਿਹਾ ਗਿਆ ਜੀ ਕਿ ਉਹ ਮੁਕੰਮਲ ਬੰਦ ਨਹੀਂ ਕੀਤੀ ਗਈ, ਉਹਦੇ ਕਈ ਯੂਨਿਟ ਚੱਲਦੇ ਆ, ਤੇ ਜੇ ਉੱਥੋਂ ਲਾਗ ਆਈ ਆ ਤੇ ਫਿਰ ਹੋਰਾਂ ਨੂੰ ਕੀ ਹੋ ਸਕਦੀ ਆ। ਇਹਨੂੰ ਲੈ ਕੇ ਵੀ ਵੱਡੇ ਸਵਾਲ ਜਿਹੜੇ ਆ ਜੀ ਉਹ ਖੜੇ ਹੋ ਰਹੇ ਆ। ਸਿਹਤ ਵਿਭਾਗ ਦੇ ਮੁਤਾਬਕ ਜਿਹੜੇ ਮਾਮਲੇ ਸਾਹਮਣੇ ਆਏ ਆ ਉਹਦੇ ਵਿੱਚ ਮੁਹਾਲੀ ਜ਼ਿਲ੍ਹਾ ਦੇ ਡੇਰਾਬੱਸੀ ਦੇ ਵਿੱਚ ਇੱਕ ਬੰਦਾ, ਲੁਧਿਆਣੇ ਦੇ ਪਾਇਲ ਦੇ ਏਰੀਆ ਦੇ ਵਿੱਚ ਤਬਲੀਗੀ ਜਮਾਤ ਦੇ ਸਮਾਗਮ ਦੇ ਵਿੱਚ ਸ਼ਮੂਲੀਅਤ ਕਰਨ ਵਾਲਾ ਬੰਦਾ ਵੀ ਇੱਕ ਸ਼ਾਮਲ ਹੈ। ਔਰ ਅਜੇ ਜਿਹੜਾ ਸਿਹਤ ਵਿਭਾਗ ਹੈ ਜੀ ਉਹਨੂੰ 429 ਜਿਹੜੇ ਟੈਸਟ ਹੈ ਉਹਨਾਂ ਦੇ ਨਤੀਜਿਆਂ ਦਾ ਇੰਤਜ਼ਾਰ ਹੈ। ਜੇ ਸਾਰੇ ਡਿਸਟ੍ਰਿਕਟ ਵਾਈਜ਼ ਜਿਹੜਾ ਜੀ ਉਹ ਦੇਖੀਏ ਤੇ ਨਵਾਂ ਸ਼ਹਿਰ ਦੇ ਵਿੱਚ ਪਿਛਲੇ ਦਿਨਾਂ ਤੋਂ ਕੋਈ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ। 19 ਮਾਮਲੇ ਨੇ ਡਿਸਟ੍ਰਿਕਟ ਦੇ ਵਿੱਚ, ਇਹਦੇ ਚੋਂ ਇੱਕ ਠੀਕ ਹੋ ਚੁੱਕਿਆ। ਬਲਦੇਵ ਸਿੰਘ ਹੋਰਾਂ ਦੀ ਸਭ ਤੋਂ ਪਹਿਲਾਂ ਮੌਤ ਜਿਹੜੀ ਹੋਈ ਸੀ, ਮੁਹਾਲੀ ਦੇ ਵਿੱਚ 15 ਮਾਮਲੇ ਸਾਹਮਣੇ ਆਏ ਆ, ਇਹਦੇ ਵਿੱਚੋਂ 2 ਜਾਣਿਆਂ ਦੇ ਠੀਕ ਹੈ। ਹੁਸ਼ਿਆਰਪੁਰ ਦੇ ਵਿੱਚ 7 ਮਾਮਲੇ, ਇੱਕ ਠੀਕ ਹੋ ਗਿਆ। ਅੰਮ੍ਰਿਤਸਰ ਦੇ ਵਿੱਚ 8, ਜਲੰਧਰ 'ਚ 6, ਲੁਧਿਆਣੇ 'ਚ 5, ਮਾਨਸਾ 'ਚ 3, ਪਟਿਆਲੇ 'ਚ 1, ਰੋਪੜ 'ਚ 1, ਫਰੀਦਕੋਟ, ਪਠਾਨਕੋਟ ਤੇ ਬਰਨਾਲਾ ਦੇ ਵਿੱਚ ਵੀ ਇੱਕ ਮਾਮਲਾ ਜਿਹੜਾ ਉਹ ਸਾਹਮਣੇ ਆਇਆ ਜੀ। ਤੇ ਅੱਗੇ ਗੱਲ ਕਰਦੇ ਹਾਂ, ਜਿਸ ਤਰ੍ਹਾਂ ਭਾਈ ਨਿਰਮਲ ਸਿੰਘ ਜੀ ਦੀ ਇੱਕ ਆਡੀਓ ਆਈ ਸੀ, ਇਸੇ ਤਰ੍ਹਾਂ ਇੱਕ ਹੋਰ ਭਾਈ ਸਾਹਿਬ ਨੇ ਦਰਸ਼ਨ ਸਿੰਘ ਜੀ, ਉਹਨਾਂ ਦੀ ਵੀ ਆਡੀਓ ਆ ਜਿਹੜੀ ਕਾਫੀ ਸਾਹਮਣੇ ਆਈ ਆ ਕਿ ਉੱਥੇ ਕੋਈ ਪੁੱਛਗਿੱਛ ਹੀ ਨਹੀਂ ਗੀ ਮਰੀਜ਼ਾਂ ਦੀ। ਬਿਲਕੁਲ ਜੀ, ਐਕਚੁਅਲੀ ਭਾਈ ਨਿਰਮਲ ਸਿੰਘ ਹੋਰਾਂ ਦੀ ਜਿਹੜੀ ਆਡੀਓ ਹੈ ਉਹਨੇ ਬਹੁਤ ਸਾਰੇ ਸਵਾਲ ਜਿਹੜੇ ਜੀ ਉਹ ਸਿਹਤ ਸਿਸਟਮ ਦੇ ਉੱਤੇ ਉਠਾਏ। ਦੇਖੋ, ਸਿਹਤ ਸਿਸਟਮ ਦੇ ਉੱਤੇ ਸਵਾਲ ਤਾਂ ਬਹੁਤ ਦੇਰ ਤੋਂ ਨੇ। ਇਹ ਤਾਂ ਮੁਸ਼ਕਲ ਦੀ ਘੜੀ ਦੇ ਵਿੱਚ ਹੁਣ ਜਿਹੜੀ ਅਸਲੀਅਤ ਆ ਉਹ ਲੋਕਾਂ ਦੇ ਸਾਹਮਣੇ ਆ ਰਹੀ ਆ। ਉਹਨਾਂ ਲੋਕਾਂ ਦੇ ਸਾਹਮਣੇ ਜਿਹੜੇ ਇਹਨਾਂ ਇਸ਼ੂਜ਼ ਨੂੰ ਇਸ਼ੂ ਹੀ ਨਹੀਂ ਸਮਝਦੇ,
ਕਿ ਇਹ ਸਿਹਤ ਦੇ ਨਾਲ ਜੁੜਿਆ ਹੋਇਆ ਵੀ ਕੋਈ ਇਸ਼ੂ ਆ ਜੀ। ਜਿਹੜੇ ਨਿਰਮਲ ਸਿੰਘ ਖਾਲਸਾ ਜੀ ਦੀ ਆਡੀਓ, ਉਹਦੇ ਤੋਂ ਬਾਅਦ ਹੁਣ ਇੱਕ ਭਾਈ ਦਰਸ਼ਨ ਸਿੰਘ ਨੇ, ਇਹ ਵੀ ਰਾਗੀ ਨੇ ਜੀ, ਉਹਨਾਂ ਦੀ ਆਡੀਓ ਵਾਇਰਲ ਹੋਈ ਆ। ਭਾਈ ਦਰਸ਼ਨ ਸਿੰਘ ਤੇ ਉਹਦੇ ਪਰਿਵਾਰ ਦੇ 4 ਜੀ ਕਰੋਨਾ ਤੋਂ ਪੀੜਤ ਨੇ ਤੇ ਇਹ ਨਿਰਮਲ ਸਿੰਘ ਖਾਲਸਾ ਹੋਰਾਂ ਦੇ ਨਜ਼ਦੀਕੀ ਸੀ, ਉੱਥੋਂ ਹੀ ਇਹ ਇਹਨਾਂ ਨੂੰ ਹੋਇਆ ਜੀ। ਉਹਨਾਂ ਦੀ ਰਿਪੋਰਟ ਪੋਜ਼ਿਟਿਵ ਆਈ ਸੀ। ਸਰਕਾਰੀ ਮੈਡੀਕਲ ਕਾਲਜ ਦੇ ਪ੍ਰਬੰਧਾਂ ਹੇਠ ਗੁਰੂ ਨਾਨਕ ਦੇਵ ਹਸਪੀਟਲ ਦੇ ਵਿੱਚ ਬਣਾਈ ਗਈ ਆਈਸੋਲੇਸ਼ਨ ਵਾਰਡ ਦੇ ਵਿੱਚ ਉਹ ਜੇਰੇ ਇਲਾਜ ਨੇ। ਔਰ ਜਿਹੜੇ ਭਾਈ ਨਿਰਮਲ ਸਿੰਘ ਹੁਰੀ ਵੀ ਇਸੇ ਹੀ ਵਾਰਡ ਦੇ ਵਿੱਚ ਇਲਾਜ ਦੇ ਉਹਨਾਂ ਦਾ ਜਿਹੜਾ ਸੀ ਜਿੱਥੇ ਰੱਖਿਆ ਗਿਆ ਸੀ, ਇਲਾਜ ਤੱਕ ਹੀ ਇੱਥੇ ਰੱਖਿਆ ਗਿਆ ਸੀਗਾ। ਭਾਈ ਦਰਸ਼ਨ ਸਿੰਘ ਨੇ ਵੀ ਵਾਰਡ ਦੇ ਵਿੱਚ ਕੋਈ ਪ੍ਰਬੰਧ ਨਾ ਹੋਣ ਤੇ ਖਾਮੀਆਂ ਵਰਗੇ ਗੰਭੀਰ ਦੋਸ਼ ਜਿਹੜੇ ਆ ਜੀ ਉਹ ਲਾਏ ਆ। ਉਹ ਆਪਣੇ ਨੇੜਲੇ ਦੇ ਨਾਲ ਫੋਨ ਤੇ ਗੱਲ ਕਰ ਰਿਹਾ, ਇਹ ਕਹਿ ਰਿਹਾ ਕਿ ਕੋਈ ਡਾਕਟਰ ਉਹਨਾਂ ਦਾ ਧਿਆਨ ਨਹੀਂ ਰੱਖ ਰਿਹਾ, ਡਾਕਟਰ ਆ ਹੀ ਨਹੀਂ ਰਹੇ, ਸਿਰਫ ਨਰਸਾਂ ਜਿਹੜੀਆਂ ਨੇ ਉਹ ਸਵੇਰੇ ਤੇ ਸ਼ਾਮ ਆਉਂਦੀਆਂ ਨੇ, ਦੋ ਤਿੰਨ ਗੋਲੀਆਂ 2 ਟਾਈਮ ਦੇ ਕੇ ਚਲੀਆਂ ਜਾਂਦੀਆਂ ਨੇ, ਕੋਈ ਵੀ ਮੁੱਖ ਡਾਕਟਰ ਜਾਂਚ ਕਰਨ ਦੇ ਵਾਸਤੇ ਨਹੀਂ ਆ ਰਿਹਾ। ਗੀਜ਼ਰ ਦੀ ਪਾਈਪ ਟੁੱਟੀ ਹੋਈ ਆ, ਗਰਮ ਪਾਣੀ ਨਹੀਂ ਮਿਲ ਰਿਹਾ। 4 ਦਿਨਾਂ ਤੋਂ ਕਹਿੰਦੇ ਮੈਂ ਜਿਹੜਾ ਜੀ ਉੱਥੇ ਇਸ਼ਨਾਨ ਤੱਕ ਨਹੀਂ ਕੀਤਾ। ਉਹਨਾਂ ਨੇ ਇਹ ਕਿਹਾ ਕਿ ਇਸ ਵਾਰਡ ਦੇ ਵਿੱਚੋਂ ਉਹਨਾਂ ਨੂੰ ਤਬਦੀਲ ਕੀਤਾ ਜਾਵੇ। ਆਡੀਓ ਵਾਇਰਲ ਹੋ ਗਈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਫਿਰ ਇਹਦੇ ਵਿੱਚ ਦਖਲ ਜਿਹੜਾ ਦੀ ਆਇਆ ਤੋਂ ਬਾਅਦ ਉਹਨਾਂ ਨੂੰ ਭਾਈ ਦਰਸ਼ਨ ਸਿੰਘ ਤੇ ਉਹਦੇ ਪਰਿਵਾਰ ਦੇ ਜੀਆਂ ਨੂੰ ਸਰਕਾਰੀ ਹਸਪੀਟਲ ਦੀ ਆਈਸੋਲੇਸ਼ਨ ਵਾਰਡ ਤੋਂ ਫੋਰਟਿਸ ਹਸਪੀਟਲ ਦੇ ਵਿੱਚ ਤਬਦੀਲ ਜਿਹੜਾ ਜੀ ਉਹ ਕਰ ਦਿੱਤਾ ਗਿਆ। ਜਿਹੜਾ ਭਾਈ ਦਰਸ਼ਨ ਸਿੰਘ ਆ ਜੀ, ਉਹਦੇ ਬੇਟਾ ਜਿਹੜਾ ਇਸੇ ਵਾਰਡ ਦੇ ਵਿੱਚ ਸੀਗਾ, ਉਹਦੀ ਜਾਂਚ ਰਿਪੋਰਟ ਨੈਗੇਟਿਵ ਆਈ ਆ। ਉਹਨੇ ਦੋਸ਼ ਲਾਇਆ ਕਿ ਬੁਖਾਰ ਦਾ ਪਤਾ ਲਾਉਣ ਲਈ ਥਰਮਾਮੀਟਰ ਤੱਕ ਨਹੀਂ ਗਾ ਜੀ। ਇਹ ਜਿਹੜੇ ਜੀ ਉਹ ਹਾਲਾਤ ਨੇ। ਜਦੋਂ ਪਹਿਲਾਂ ਇਹ ਗੱਲ ਆਈ ਸੀ ਤੇ ਜਿਹੜੇ ਸੋਨੀ ਨੇ ਅੰਮ੍ਰਿਤਸਰ ਤੋਂ, ਜਿਹੜੇ ਆਪਣੇ ਕੈਬਨਿਟ ਮੰਤਰੀ ਨੇ OP ਸੋਨੀ, ਉਹਨਾਂ ਨੇ ਇਹ ਗੱਲ ਕਹੀ ਸੀ। ਝੂਠੇ ਇਹ ਇਲਜ਼ਾਮ ਨੇ, ਕਹਿੰਦੇ ਇਹ ਕਿਵੇਂ ਹੋ ਸਕਦਾ ਕਿ ਥਰਮਾਮੀਟਰ ਤੱਕ ਨਾ ਹੋਵੇ। ਹੁਣ ਦੁਬਾਰਾ ਫੇਰ ਉਹ ਗੱਲ ਜਿਹੜੀ ਜੀ ਉਹ ਸਾਹਮਣੇ ਆ ਗਈ ਕਿ ਉੱਥੇ ਥਰਮਾਮੀਟਰ ਤੱਕ ਨਹੀਂ ਹੈਗਾ ਜੀ। ਇਲਾਜ ਉੱਥੇ ਕੀ ਕੀਤਾ ਜਿਹੜਾ ਜੀ ਉਹ ਜਾ ਸਕਦਾ। ਇਹ ਜਿਹੜੀਆਂ ਆਡੀਓਜ਼ ਨੇ, ਇਹਦੇ ਤੋਂ ਕੀ ਸਰਕਾਰਾਂ ਕੁਝ ਸਿੱਖਣਗੀਆਂ? ਸਰਕਾਰਾਂ ਕਿਉਂ ਸਿੱਖਣਗੀਆਂ ਵੈਸੇ, ਜਦੋਂ ਲੋਕ ਜਿਹੜੇ ਨੇ ਉਹ ਮੋਮਬੱਤੀਆਂ ਤੇ ਆਤਿਸ਼ਬਾਜ਼ੀਆਂ ਦੇ ਵਿੱਚ ਰੁੱਝੇ ਹੋਏ ਆ। ਉਹਨਾਂ ਨੂੰ ਕੀ ਸਿਹਤ ਸੇਵਾਵਾਂ ਦੇ ਵਿੱਚ ਕੁਝ ਮਿਲਦਾ ਜਾਂ ਨਹੀਂ ਮਿਲਦਾ, ਥਾਲੀਆਂ ਖੜਕਾ ਕੇ ਉਹ ਸਭ ਕੁਝ ਹਾਸਲ ਕਰ ਲੈਣਾ ਚਾਹੁੰਦੇ। ਬਿਲਕੁਲ ਜੀ, ਜਿੱਥੇ ਇੰਨੀ ਮੂਰਖਤਾ ਹੋਵੇ ਤਾਂ ਉੱਥੇ ਫਿਰ ਲੀਡਰ ਉਹਨਾਂ ਦੀਆਂ ਮੌਜਾਂ ਹੀ ਮੌਜਾਂ ਹੈ। ਤੇ ਅੱਗੇ ਗੱਲ ਕਰਦੇ ਹਾਂ, ਜਿਸ ਤਰ੍ਹਾਂ ਹੁਣ ਨਾਕੇ ਲੱਗੇ ਹੋਏ ਆ ਪਿੰਡਾਂ ਦੇ ਵਿੱਚ, ਤੇ ਪਿੰਡਾਂ ਵਾਲੇ ਜਿਹੜੇ ਨਸ਼ਾ ਤਸਕਰ ਆ ਉਹਨਾਂ ਨੂੰ ਫੜ ਕੇ ਕਟਾਪਾ ਵੀ ਚਾੜ ਰਹੇ। ਤੇ ਬਹੁਤ ਸਾਰੇ ਥਾਵਾਂ ਤੋਂ ਇਹ ਚੀਜ਼ ਸਾਹਮਣੇ ਜਿਹੜੀ ਜੀ ਆ ਰਹੀ ਹੈ, ਕਿਉਂਕਿ ਆਪਾਂ ਅੱਗੇ ਵੀ ਸਾਂਝੇ ਕਰ ਰਹੇ ਹਾਂ ਕਿ ਜਿਹੜੇ ਨਸ਼ੇੜੀ ਨੇ ਉਹਨਾਂ ਨੇ ਰੁਕ ਕੀਤਾ ਹੋਇਆ ਜੀ ਨਸ਼ਾ ਛਡਾਊ ਸੈਂਟਰਾਂ ਦਾ, ਉੱਥੇ ਜਗ੍ਹਾ ਨਹੀਂ ਹੈਗੀ। ਜਿਹੜੇ ਤਸਕਰ ਨੇ, ਜਿਹੜੇ ਪਾਂਡੀ ਨੇ, ਉਹ ਲਗਾਤਾਰ ਸਪਲਾਈ ਜਿਹੜੀ ਉਹ ਕਰਨ ਦੀ ਕੋਸ਼ਿਸ਼ ਦੇ ਵਿੱਚ ਨੇ ਕਿ ਉਹ ਪੈਸੇ ਜਿਹੜਾ ਜੀ ਉਹ ਬਣਾਉਣਾ ਚਾਹੁੰਦੇ ਆ ਕਿ ਉਹਨਾਂ ਦਾ ਕੰਮ ਜਿਹੜਾ ਜੀ ਉਹ ਚੱਲਦਾ ਰਹੇ। ਬਹੁਤ ਸਾਰੇ ਥਾਵਾਂ ਦੇ ਉੱਤੋਂ ਜਿਹੜੇ ਜੀ ਇਹ ਨਸ਼ਾ ਤਸਕਰ ਫੜੇ ਜਾ ਰਹੇ ਆ। ਕੁਝ ਥਾਵਾਂ ਦੇ ਉੱਤੇ ਲੋਕਾਂ ਨੇ ਪੁਲਿਸ ਵਾਲਿਆਂ ਨੂੰ ਵੀ ਨਾਲ ਜਿਹੜਾ ਜੀ ਉਹ ਫੜਿਆ। ਮੋਗੇ ਦੇ ਨੇੜੇ ਜਿਹੜੇ ਪਿੰਡਾਂ ਦੇ ਵਿੱਚ ਵਰਦੀਧਾਰੀ ਜਿਹੜੇ ਪੁਲਿਸ ਮੁਲਾਜ਼ਮ ਨੇ, ਉਹਨਾਂ ਨੂੰ ਨਸ਼ੇ ਨਾਲ ਫੜਨ ਦੀਆਂ ਵੀਡੀਓ ਵਾਇਰਲ ਜਿਹੜੀਆਂ ਹੋਈਆਂ ਨੇ। ਬੁੱਕਣ ਵਾਲਾ ਦੀ ਹੈ ਜੀ, ਜਿੱਥੇ ਪੁਲਿਸ ਦੇ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਜਦੋਂ ਇਹ ਵੀਡੀਓ ਜਿਹੜੀ ਸੀ ਉਹ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਣੀ ਸ਼ੁਰੂ ਹੋ ਗਈ ਜੀ। ਜਿਹੜੇ ਇੱਥੇ ਸਾਬਕਾ ਸਰਪੰਚ ਆ ਜੀ, ਉਹਨੇ ਪਿੰਡ ਦੀਆਂ ਹੱਦਾਂ ਸੀਲ ਕੀਤੀਆਂ ਹੋਈਆਂ ਨੇ ਨੌਜਵਾਨਾਂ ਨਾਲ ਲੈ ਕੇ। ਕੁਛ ਨੌਜਵਾਨਾਂ ਨੇ ਇੱਕ ਵਰਦੀਧਾਰੀ ਪੁਲਿਸ ਮੁਲਾਜ਼ਮ ਨੂੰ ਚਿੱਟੇ ਸਣੇ ਕਾਬੂ ਕਰਕੇ ਪੁਲਿਸ ਦੇ ਹਵਾਲੇ ਜਿਹੜਾ ਜੀ ਉਹ ਕੀਤਾ। ਔਰ ਇਹ ਕਿਹਾ ਜਾ ਰਿਹਾ ਹੈ ਕਿ 15 ਤੋਂ 20 ਪੁਲਿਸ ਮੁਲਾਜ਼ਮ ਬਿਨਾਂ ਕਿਸੇ ਡਰ ਤੋਂ ਚਿੱਟਾ ਪੀਣ ਆਉਂਦੇ ਆ ਇੱਥੇ। ਨਾਕਾਬੰਦੀ ਹੋਣ ਕਰਕੇ ਨਸ਼ੇੜੀ ਖੇਤਾਂ ਦੇ ਵਿੱਚੋਂ ਪੈਦਲ ਜਿਹੜਾ ਜੀ ਉਹ ਜਾਂਦੇ ਆ। ਕੁਛ ਵੇਚਣ ਆ ਰਹੇ ਆ ਪੁਲਿਸ ਵਾਲੇ ਤੇ ਕੁਛ ਉੱਥੇ ਪੀਣ ਆ ਰਹੇ ਆ। ਇਹ ਵੱਡਾ ਜਿਹੜਾ ਜੀ ਉਹ ਸਵਾਲ ਖੜਾ। ਹੁਣ ਉੱਥੋਂ ਜਿਹੜਾ ਜੀ ਉਹ ਫੜਿਆ ਗਿਆ, ਪੁਲਿਸ ਵਾਲਾ ਵੀ ਨਾਲ ਫੜਿਆ ਗਿਆ। ਇਸੇ ਤਰੀਕੇ ਦੇ ਨਾਲ ਅੰਮ੍ਰਿਤਸਰ ਦੇ ਵਿੱਚ ਤਾਂ ਗੋਲੀ ਚੱਲ ਗਈ। ਅੰਮ੍ਰਿਤਸਰ ਦੇ ਵਿੱਚ ਜਿਹੜਾ ਜੰਡਿਆਲਾ ਗੁਰੂ ਦੇ ਨੇੜੇ ਪਿੰਡ ਜਾਣੀਆਂ ਪੈਂਦਾ, ਉੱਥੇ ਤਸਕਰਾਂ ਨੇ ਸਰਪੰਚ ਨੂੰ ਗੋਲੀ ਮਾਰਤੀ। ਨਸ਼ੇ ਦੀ ਸਪਲਾਈ ਕਰਨ ਦੇ ਵਾਸਤੇ ਪਿੰਡ ਇਹ ਜਾਣੀਆਂ ਪਹੁੰਚੇ ਸੀਗੇ, ਜਿੱਥੇ ਉੱਥੋਂ ਦੇ ਸਰਪੰਚ ਨੇ ਜਿਹੜਾ ਸੀਗਾ ਇਹਨਾਂ ਨੂੰ ਰੋਕਿਆ, ਪਿੰਡ ਦੇ ਵਿੱਚ ਆਉਣ ਦਾ ਕਾਰਨ ਪੁੱਛਿਆ, ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ, ਗੋਲੀਆਂ ਚਲਾਤੀਆਂ। ਜਿਹੜਾ ਸਰਪੰਚ ਹੈ ਸਿਕੰਦਰਬੀਰ ਸਿੰਘ ਤੇ ਉਹਦੇ ਸਾਥੀ ਜ਼ਖਮੀ ਹੋ ਗਏ। ਉਹਨਾਂ ਦੀਆਂ ਜਿਹੜੀਆਂ ਲੱਤਾਂ ਦੇ ਵਿੱਚ ਇਹ ਗੋਲੀਆਂ ਲੱਗੀਆਂ ਨੇ। ਪਿੰਡ ਵਾਸੀ ਇਕੱਠੇ ਹੋ ਗਏ ਜੀ, ਔਰ ਉਹਨਾਂ ਨੇ ਜਿਹੜੇ ਨਸ਼ਾ ਤਸਕਰ ਸੀ ਉਹਨਾਂ ਦੇ ਉੱਤੇ ਵੀ ਗੋਲੀਆਂ ਚਲਾਈਆਂ, ਪਰ ਕਿਉਂਕਿ ਉਹ ਮੁੱਕ ਜਾਣੀਆਂ ਸੀ। ਪਿੰਡ ਵਾਲੇ ਜਿਹੜੇ ਬਚ ਗਏ, ਕਿਸੇ ਦੇ ਸਿੱਧੀ ਗੋਲੀ ਨਹੀਂ ਵੱਜੀ, ਪਰ ਉਹਨਾਂ ਨੇ
ਘੇਰਾ ਪਾ ਕੇ ਖੇਤਾਂ ਦੇ ਵਿੱਚ ਇਹਨਾਂ ਨੂੰ ਘੇਰ ਲਿਆ। ਪੂਰਾ ਕਟਾਪਾ ਜਿਹੜਾ ਸੀ ਜੀ ਉਹ ਪਿੰਡ ਵਾਲਿਆਂ ਨੇ ਚਾੜਿਆ। ਇਹ ਜੰਡਿਆਲਾ ਗੁਰੂ ਦੇ ਰਹਿਣ ਵਾਲੇ ਨੇ, ਦੋਨੋਂ ਜਿਹੜੇ ਤਸਕਰ ਫੜੇ ਗਏ ਆ। ਇਹਨਾਂ ਦੇ ਉੱਤੇ ਪਹਿਲਾਂ ਵੀ ਤਸਕਰੀ ਦੇ ਕਈ ਕੇਸ ਜਿਹੜਾ ਜੀ ਉਹ ਦਰਜ ਨੇ। 30 ਬੋਰ ਦੀ ਪਿਸਤੌਲ ਤੇ ਜਿਹੜਾ ਮੋਟਰਸਾਈਕਲ ਇਹਨਾਂ ਤੋਂ ਬਰਾਮਦ ਹੋਇਆ ਜੀ, ਔਰ ਨਸ਼ਾ ਵੀ ਜਿਹੜਾ ਇਹਨਾਂ ਤੋਂ ਬਰਾਮਦ ਹੋਇਆ। ਵੱਖ-ਵੱਖ ਥਾਵਾਂ ਤੋਂ ਜਿਹੜੀਆਂ ਜੀ ਇਸੇ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਨੇ ਕਿ ਤਸਕਰ ਜਿਹੜੇ ਉਹ ਰੁਕ ਨਹੀਂ ਰਹੇ, ਪਰ ਕਿਉਂਕਿ ਲੋਕਾਂ ਨੇ ਆਪਣੇ ਤੌਰ ਦੇ ਉੱਤੇ ਪਿੰਡਾਂ ਦੀ ਜਿਹੜੀ ਆ ਜੀ ਉਹ ਲੋਕਡਾਊਨ ਕੀਤਾ ਹੋਇਆ, ਪਿੰਡਾਂ ਨੂੰ ਸੀਲ ਕੀਤਾ ਹੋਇਆ, ਜਿਹਦੇ ਕਰਕੇ ਰੁਕ ਇਹ ਵੀ ਨਹੀਂ ਰਹੇ। ਤੇ ਲੋਕ ਜਿਹੜੇ ਆ ਜੀ ਉਹ ਹੁਣ ਅੱਗੇ ਤੋਂ ਅੱਗੇ ਜਦੋਂ ਵੀਡੀਓ ਵਾਇਰਲ ਹੋ ਰਹੀ ਆ ਤੇ ਲੋਕਾਂ ਨੇ ਆਪੋ ਆਪਣੇ ਪਿੰਡਾਂ ਦੀ ਨਾਕਾਬੰਦੀ ਹੋਰ ਸਖਤ ਕਰਤੀ ਵੀ ਅਸੀਂ ਵੀ ਜਿਹੜਾ ਜੀ ਉਹ ਫੜਾਂਗੇ। ਇਹ ਇੱਕ ਪੋਜ਼ਿਟਿਵ ਵੀ ਜਿਹੜਾ ਜੀ ਉਹ ਹੋ ਸਕਦਾ ਕਿ ਲੋਕ ਇਹਨਾਂ ਨੂੰ ਫੜ ਕੇ ਜਿਹੜਾ ਜੀ ਉਹ ਜੇ ਕਟਾਪਾ ਕਰ ਰਹੇ ਆ। ਪਰ ਸਭ ਤੋਂ ਜਿਹੜੀ ਗੰਭੀਰ ਤੇ ਫਿਕਰਮੰਦੀ ਵਾਲੀ ਗੱਲ ਇਹ ਆ ਕਿ ਇਹਦੇ ਵਿੱਚ ਪੁਲਿਸ ਦੀ ਜਿਹੜੀ ਸ਼ਮੂਲੀਅਤ ਆ ਉਹ ਨਜ਼ਰ ਆ ਰਹੀ ਹੈ। ਬਿਲਕੁਲ ਜੀ, ਪੁਲਿਸ ਤੋਂ ਬਿਨਾਂ ਇਹ ਕੰਮ ਹੋ ਹੀ ਨਹੀਂ ਸਕਦਾ, ਇਹ ਸਾਰਿਆਂ ਨੂੰ ਪਤਾ ਹੀ ਹੈਗਾ ਆ। ਤੇ ਅੱਗੇ ਗੱਲ ਕਰਦੇ ਆ ਹੌਸਪੀਟਲ, ਜਿਹੜੇ ਪ੍ਰਾਈਵੇਟ ਹੌਸਪੀਟਲ ਆ, ਲੋਕੀ ਹਰ ਕੋਈ ਉੱਧਰ ਨੂੰ ਭੱਜਦਾ ਕਿ ਉੱਥੇ ਇਲਾਜ ਕਰਾਉਣਾ, ਭਾਵੇਂ ਘਰ ਵੇਖ ਜਾਏ ਉਹਨਾਂ ਦਾ। ਪਰ ਹੁਣ ਜਦੋਂ ਬਿਪਤਾ ਦੀ ਘੜੀ ਆਈ ਆ ਤੇ ਹੁਣ ਉਹਨਾਂ ਨੇ ਹੱਥ ਪਿੱਛੇ ਨੂੰ ਖਿੱਚ ਲਿਆ। ਬਿਲਕੁਲ ਜੀ, ਜਿੱਥੋਂ ਤੱਕ ਪ੍ਰਾਈਵੇਟ ਹੌਸਪੀਟਲਾਂ ਦੀ ਗੱਲ ਆ ਜੀ, ਇਹ ਤਾਂ ਮਤਲਬ ਕਿ ਲੋਟੂ ਨੇ ਜੀ। ਉਹਨਾਂ ਨੂੰ ਇਸ ਗੱਲ ਦੇ ਨਾਲ ਨਹੀਂ ਕੋਈ ਵੀ ਹੈਗਾ ਕਿ ਕਿਹੋ ਜਿਹੀ ਮੁਸੀਬਤ ਦੇ ਵਿੱਚੋਂ ਸੂਬਾ ਜਾਂ ਮੁਲਕ ਲੰਘ ਰਿਹਾ। ਉਹਨਾਂ ਦਾ ਕੰਮ ਤਾਂ ਸਿਰਫ ਇਹ ਹੁੰਦਾ ਜੀ ਕਿ ਕਿੰਨੇ ਪੈਸੇ ਜਿਹੜੇ ਉਹ ਬਣਦੇ ਆ, ਕਿਉਂਕਿ ਹੈ ਬਹੁਤੇ ਜਿਹੜੇ ਜੀ ਇਹ ਜਾਂ ਤਾਂ ਪੋਲੀਟੀਸ਼ੀਅਨਾਂ ਦੇ ਜਾਂ ਪੋਲੀਟੀਸ਼ੀਅਨਾਂ ਦਾ ਹਿੱਸਾ, ਤੇ ਜਾਂ ਇਹ ਜਿਹੜੇ ਨੇ ਜੀ ਉਹਨਾਂ ਨੂੰ ਕਿਉਂਕਿ ਪੋਲੀਟੀਸ਼ੀਅਨਾਂ ਨੂੰ ਪੈਸੇ ਚੜਾਉਂਦੇ ਆ, ਜਿਹਦੇ ਕਰਕੇ ਇਹਨਾਂ ਨੇ ਜਦੋਂ ਸਹੂਲਤਾਂ ਲੈਣੀਆਂ ਹੁੰਦੀਆਂ ਜੀ ਉਦੋਂ ਸਭ ਤੋਂ ਮੂਹਰੇ ਸਰਕਾਰੀ ਹੌਸਪੀਟਲਾਂ ਨੂੰ ਮਿਲਦਾ ਕੁਛ ਨਹੀਂ ਗਾ, ਸਹੂਲਤਾਂ ਸਾਰੀਆਂ ਇਹ ਲੈ ਜਾਂਦੇ ਆ। ਤੇ ਜਦੋਂ ਮੁਸੀਬਤ ਹੈ ਉਸ ਟਾਈਮ ਹੁਣ ਕੋਈ ਮੂਹਰੇ ਨਹੀਂ ਅਜੇ ਤੱਕ ਵੀ ਆ ਰਿਹਾ, ਕੋਈ ਹੌਸਪੀਟਲ ਨਹੀਂ ਗਾ ਜਿਹਨੇ ਇਹ ਹਿੱਕ ਥਾਪੜ ਕੇ ਕਿਹਾ ਹੋਵੇ ਕਿ ਅਸੀਂ ਇਸ ਮੁਸੀਬਤ ਦੇ ਮੌਕੇ ਦੇ ਉੱਤੇ ਲੋਕਾਂ ਦੀ ਮਦਦ ਕਰਾਂਗੇ। ਪੰਜਾਬ ਦਾ ਕੋਈ ਇੱਦਾਂ ਦਾ ਹੌਸਪੀਟਲ ਨਹੀਂ ਗਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਦਬਕਾ ਤਾਂ ਮਾਰਿਆ ਕਿ ਜਿਹੜਾ ਬਈ ਇੱਥੇ ਜਿਹਨੇ OPD ਬੰਦ ਕੀਤੀ ਉਹਦਾ ਲਾਇਸੈਂਸ ਜਿਹੜਾ ਸਸਪੈਂਡ ਹੋ ਜਾਊਗਾ, ਪਰ ਰਿਐਲਿਟੀ ਇਹ ਆ 80% ਪ੍ਰਾਈਵੇਟ ਹੌਸਪੀਟਲਾਂ ਨੇ ਆਪਣੀ OPD ਬੰਦ ਕਰ ਦਿੱਤੀ ਆ। ਉਹ ਖੰਘ ਜ਼ੁਕਾਮ ਬੁਖਾਰ ਵਾਲੇ ਜਿਹੜੇ ਮਰੀਜ਼ ਨੇ ਉਹਨਾਂ ਨੂੰ ਨਹੀਂ ਲੈ ਰਹੇ, ਔਰ ਇਹ ਕਹਿ ਰਹੇ ਆ ਕਿ ਆਪਣਾ ਇਲਾਜ ਕਰਾਉਣਾ ਤੇ ਸਰਕਾਰੀ ਹੌਸਪੀਟਲਾਂ ਦੇ ਵਿੱਚ ਜਾਓ। ਉਹਨਾਂ ਨੇ ਸਾਈਨ ਤੱਕ ਲਾਏ ਹੋਏ ਆ। ਪੰਜਾਬ ਸਰਕਾਰ ਨੇ ਮੈਕਸ ਹੈਲਥ ਕੇਅਰ ਨੂੰ ਮੁਹਾਲੀ ਦੇ ਵਿੱਚ 3.25 ਏਕੜ ਜ਼ਮੀਨ ਬਿਲਕੁਲ ਨਾ ਮਾਤਰ ਪੈਸਿਆਂ ਤੇ ਦਿੱਤੀ ਆ। ਬਠਿੰਡਾ ਦੇ ਵਿੱਚ ਇਸੇ ਹੀ ਕੰਪਨੀ ਨੂੰ ਸਰਕਾਰੀ 5 ਏਕੜ ਤਕਰੀਬਨ ਜ਼ਮੀਨ ਜਿਹੜੀ ਆ ਜੀ ਉਹ 50 ਸਾਲਾਂ ਦੇ ਵਾਸਤੇ ਸਾਲਾਨਾ 1 ਰੁਪਈਆ ਲੀਜ਼ ਦੇ ਉੱਤੇ ਦਿੱਤੀ ਹੋਈ ਹੈ ਜੀ, 1 ਰੁਪਈਏ ਤੇ। ਇਹਦੇ ਬਦਲੇ ਗਰੀਬ ਮਰੀਜ਼ਾਂ ਦੇ ਇਲਾਜ ਦੇ ਵਾਸਤੇ ਹਰ ਸਾਲ ਇਹਨਾਂ ਹਸਪਤਾਲਾਂ ਨੇ ਸਰਕਾਰ ਦੇ ਕੋਲ ਆਪਣੀ ਆਮਦਨ ਦਾ 5% ਜਮ੍ਹਾਂ ਕਰਵਾਉਣਾ ਹੁੰਦਾ ਹੈ। ਪਰ ਕਰੋਨਾ ਖਿਲਾਫ ਜੰਗ ਦੇ ਵਿੱਚ ਇਹ ਜਿਹੜੇ ਹਸਪੀਟਲ ਨੇ ਉਹ ਕੋਈ ਕਿਸੇ ਕਿਸਮ ਦਾ ਜਿਹੜਾ ਜੀ ਉਹ ਰੋਲ ਨਹੀਂ ਨਿਭਾ ਰਹੇ ਜੀ, ਔਰ ਕਿਸੇ ਕੰਪਨੀ ਨੇ ਕੋਈ ਜਿਹੜੀਆਂ ਜੀ ਆਪਣੀਆਂ ਸੇਵਾਵਾਂ ਦੇਣ ਦੀ ਪੇਸ਼ਕਸ਼ ਨਹੀਂ ਕੀਤੀ। ਮੋਹਾਲੀ ਦੇ ਫੋਰਟਿਸ ਹਸਪੀਟਲ ਨੂੰ ਸਰਕਾਰ ਨੇ ਸਸਤੇ ਭਾਅ ਦੇ ਉੱਤੇ ਜ਼ਮੀਨ ਦਿੱਤੀ। ਸਰਕਾਰ ਨੇ ਇਸ ਹਸਪਤਾਲ ਨੂੰ 2100 ਰੁਪਏ ਪ੍ਰਤੀ ਵਰਗ ਗੱਜ ਦੇ ਹਿਸਾਬ ਦੇ ਨਾਲ ਜ਼ਮੀਨ ਦਿੱਤੀ, ਜਦੋਂ ਕਿ ਮਾਰਕੀਟ ਦੇ ਵਿੱਚ ਭਾਅ ਉਦੋਂ 31,262 ਰੁਪਏ ਪ੍ਰਤੀ ਗੱਜ ਜਿਹੜਾ ਜੀ ਉਹ ਸੀਗਾ। ਔਰ ਇਸ ਹਸਪਤਾਲ ਨੂੰ ਤਕਰੀਬਨ 8.5 ਏਕੜ ਜ਼ਮੀਨ ਦਿੱਤੀ ਗਈ। ਮੈਕਸ ਹਸਪੀਟਲ ਤੇ ਫੋਰਟਿਸ ਹਸਪੀਟਲ ਨੂੰ ਪਬਲਿਕ ਅਥਾਰਟੀ ਐਲਾਨਿਆ ਗਿਆ ਕਿਉਂਕਿ ਇਹਨਾਂ ਹਸਪਤਾਲਾਂ ਨੇ ਸਰਕਾਰ ਤੋਂ ਛੋਟਾਂ ਲਈਆਂ ਨੇ। ਸਰਕਾਰ ਵੱਲੋਂ ਇਹਨਾਂ ਹਸਪਤਾਲਾਂ ਨੂੰ ਹੋਰ ਵੀ ਰਿਆਇਤਾਂ ਦਿੱਤੀਆਂ ਗਈਆਂ ਨੇ। ਮੈਡੀਸਿਟੀ ਤੇ ਕਾਰਪੋਰੇਟ ਹਸਪਤਾਲਾਂ ਦੇ ਵਾਸਤੇ 10 ਏਕੜ ਜ਼ਮੀਨ ਰੱਖੀ ਗਈ ਆ। ਜਿਹੜੀ ਇੱਕ ਸਮਾਜਿਕ ਸੰਸਥਾ ਹੈ ਉਹਦੇ ਜਿਹੜਾ ਪ੍ਰਧਾਨ ਹੈ ਉਹਦਾ ਜਿਹੜਾ ਦੀ ਪ੍ਰਤੀਕਰਮ ਇਹ ਹੈ ਕਿ ਪੰਜਾਬ ਸਰਕਾਰ ਤੋਂ ਕੌਡੀਆਂ ਦੇ ਭਾਅ ਜ਼ਮੀਨਾਂ ਲੈਣ ਵਾਲੇ ਕਾਰਪੋਰੇਟ ਹਸਪੀਟਲ ਕੋਰੋਨਾ ਖਿਲਾਫ ਲੜਾਈ ਦੇ ਵਿੱਚ ਕਿਤੇ ਨਜ਼ਰ ਨਹੀਂ ਆ ਰਹੇ, ਜੋ ਕਿ ਸਰਕਾਰ ਨੇ ਇਹਨਾਂ ਲਈ ਖਜ਼ਾਨੇ ਜਿਹੜੇ ਉਹ ਦਾਅ ਤੇ ਲਾਏ ਆ। ਇਹ ਵੀ ਲੋਕ ਕਹਿੰਦੇ ਆ ਕਿ ਹਸਪਤਾਲ ਹੁਣ ਆਪਣੀਆਂ ਸੇਵਾਵਾਂ ਸਰਕਾਰ ਦੇ ਹਵਾਲੇ ਕਰਨ। ਫੋਰਟਿਸ ਹਸਪੀਟਲ ਦੇ ਅਧਿਕਾਰੀ ਜਿਹੜੇ ਆ ਜੀ ਉਹ ਇਹ ਕਹਿੰਦੇ ਆ ਕਿ ਉਹਨਾਂ ਵੱਲੋਂ ਸਰਕਾਰ ਨੂੰ ਹਰ ਤਰ੍ਹਾਂ ਦੀ ਮਦਦ ਦਿੱਤੀ ਜਾ ਰਹੀ ਹੈ। ਕਰੋਨਾ ਦੇ 2 ਮਰੀਜ਼ ਹਸਪੀਟਲ 'ਚ ਭਰਤੀ ਕੀਤੇ ਗਏ ਆ। ਇਹਦੇ ਵਾਸਤੇ ਐਮਰਜੈਂਸੀ ਰਾਖਵੀਂ ਰੱਖੀ ਗਈ ਆ। ਉਹ ਕਹਿੰਦੇ ਹਸਪੀਟਲ ਦੀ OPD ਵੀ ਖੁੱਲੀ ਆ ਪਰ ਮਰੀਜ਼ ਨਹੀਂ ਆ ਰਹੇ। ਬਹਾਨਾ ਦੇਖੋ, ਜਿਹੜੇ ਬਾਹਰ ਸਿਕਿਉਰਿਟੀ ਵਾਲੇ ਖੜੇ ਆ ਜੀ ਉਹ ਕਿਸੇ ਨੂੰ ਨੇੜੇ ਨਹੀਂ ਆਉਣ ਦਿੰਦੇ, ਉੱਥੋਂ ਟਾਲ ਦਿੰਦੇ ਆ ਇੱਦਾਂ ਦਾ ਕੋਈ ਮਰੀਜ਼ ਆ। ਤਾਂ ਪੰਜਾਬ ਦੇ ਵਿੱਚ ਛੋਟੇ ਵੱਡੇ ਕਰੀਬ 6000 ਪ੍ਰਾਈਵੇਟ ਹਸਪੀਟਲ ਨੇ ਜਿਨ੍ਹਾਂ ਦੇ ਦਰਵਾਜ਼ੇ ਅਜੇ ਤੱਕ ਨਹੀਂ ਖੁੱਲੇ।
ਲੋਕ ਕਹਿੰਦੇ ਆ ਕਿ ਇਹਨਾਂ ਹਸਪਤਾਲਾਂ ਨੂੰ ਮੁਸ਼ਕਲ ਦੀ ਘੜੀ ਦੇ ਵਿੱਚ ਬੂਹੇ ਬੰਦ ਨਹੀਂ ਕਰਨੇ ਚਾਹੀਦੇ ਸੀਗੇ। ਮੁੱਖ ਮੰਤਰੀ ਦੀ ਚੇਤਾਵਨੀ ਤੋਂ ਬਾਅਦ ਹਸਪਤਾਲਾਂ ਦੇ ਅਜੇ ਤੱਕ ਵੀ ਪੂਰੇ ਦਰਵਾਜ਼ੇ ਜਿਹੜੇ ਜੀ ਉਹ ਨਹੀਂ ਖੁੱਲੇ, ਔਰ ਇਹ ਕਿਹਾ ਜਾ ਰਿਹਾ ਜੀ ਕਿ ਇਹਦੇ ਜਿਹੜੇ ਪ੍ਰਾਈਵੇਟ ਹਸਪੀਟਲ ਨੇ ਉਹ ਸਰਕਾਰ ਨੂੰ ਆਪਣੇ ਹੱਥਾਂ ਦੇ ਵਿੱਚ ਲੈਣੇ ਚਾਹੀਦੇ ਨੇ। ਪਰ ਸਰਕਾਰ ਦੇ ਕੋਲੇ ਇੰਨੀ ਜਿਹੜੀ ਹੈ ਜੀ ਦੂਰ ਅੰਦੇਸ਼ੀ ਜਾਂ ਇੰਨੀ ਜੁਰਤ ਨਹੀਂ ਹੈ ਜੋ ਇਹਨਾਂ ਵੱਡੇ ਹਸਪਤਾਲਾਂ ਨੂੰ ਜਿਹੜਾ ਜੀ ਆਪਣੇ ਕਾਬੂ ਦੇ ਵਿੱਚ ਜਿਹੜਾ ਜੀ ਉਹ ਲੈ ਸਕੇ। ਦੂਜੇ ਪਾਸੇ ਦਿੱਲੀ ਦੇ ਵਿੱਚ ਜਿਹੜੇ ਦਿੱਲੀ ਦੇ ਮੁੱਖ ਮੰਤਰੀ ਨੇ ਉਹਨਾਂ ਨੇ ਇਹ ਗੱਲ ਕਹਿਤੀ ਹੈ ਕਿ ਅਗਲੇ ਕੁਝ ਦਿਨਾਂ ਦੇ ਵਿੱਚ ਜਿਹੜੇ ਪ੍ਰਾਈਵੇਟ ਹਸਪੀਟਲ ਨੇ ਉਹਨਾਂ ਨੂੰ ਸਰਕਾਰ ਆਪਣੀ ਪ੍ਰਬੰਧਾਂ ਦੇ ਅਧੀਨ ਜਿਹੜਾ ਜੀ ਉਹ ਲੈ ਆਊਗੀ। ਚਲੋ ਇਹ ਵੀ ਚੰਗਾ ਜੇ ਡੰਡੇ ਨਾਲ ਹੀ ਲੈ ਆਉਣ ਤੇ ਅੱਗੇ ਗੱਲ ਕਰਦੇ ਆ ਕਿਸਾਨਾਂ ਦੀ ਜਿਹੜੀ ਫਸਲ ਆ ਕਈਆਂ ਦੀ ਪੱਕ ਚੁੱਕੀ ਆ, ਪਰ ਹੁਣ ਕਰਫਿਊ ਕਰਕੇ ਉਹਨੂੰ ਖਰੀਦਿਆ ਕਿਵੇਂ ਜਾਵੇਗਾ? ਦੇਖੋ ਇਹ ਬੜੀ ਵੱਡੀ ਮੁਸ਼ਕਲ ਕਈ ਪਾਸਿਆਂ ਤੋਂ ਕਿਸਾਨਾਂ ਦੇ ਵਾਸਤੇ ਬਣ ਰਹੀ ਹੈ ਤੇ ਆਉਂਦੇ ਦਿਨਾਂ ਦੇ ਦੌਰਾਨ ਇਹ ਵੱਧ ਸਕਦੀ ਹੈ। ਬੇਸ਼ੱਕ ਕੁਝ ਜਿਹੜੀਆਂ ਐਡਵਾਈਜ਼ਰੀ ਜਾਰੀ ਕੀਤੀਆਂ ਗਈਆਂ ਨੇ ਉਹਦੇ ਵਿੱਚ ਇਹ ਕਿਹਾ ਗਿਆ ਕਿ ਕਣਕ ਵੱਢਣ ਦੇ ਵਾਸਤੇ ਜਿਹੜਾ ਜੀ ਉਹ ਛੋਟਾਂ ਦਿੱਤੀਆਂ ਜਾਣਗੀਆਂ ਕਿਸਾਨਾਂ ਨੂੰ ਜਾਣ ਦੇ ਵਾਸਤੇ। ਇੱਥੇ ਜਿਹੜੀ ਮੁਸ਼ਕਲ ਇਹ ਹੈ ਕਿ ਜਿਹੜੀਆਂ ਕੰਬਾਈਨਾਂ ਤੇ ਜਿਹੜੀ ਮਸ਼ੀਨਰੀ ਹੈ ਨਾ, ਜਿਹੜੀ ਤੂੜੀ ਬਣਾਉਣ ਵਾਲੇ ਰੀਪਰ ਨੇ, ਉਹਨਾਂ ਦੀ ਰਿਪੇਅਰ ਉਹਨਾਂ ਨੂੰ ਚਾਹੀਦੀ ਹੁੰਦੀ ਹੈ ਜੀ ਪਹਿਲਾਂ ਸ਼ੁਰੂ ਕਰਨ ਤੋਂ, ਔਰ ਦੁਕਾਨਾਂ ਵਗੈਰਾ ਖੁੱਲ੍ਹ ਨਹੀਂ ਰਹੀਆਂ ਜੀ ਜਿੱਥੇ ਇਹ ਰਿਪੇਅਰ ਹੁੰਦੀਆਂ ਨੇ। ਔਰ ਵਧਣ ਜਿਹੜੇ ਇਹਨਾਂ ਦੇ ਠੀਕ ਨਾ ਹੋਣ ਕਰਕੇ ਜਿਹੜੀ ਵਾਢੀ ਆ ਉਹਦੇ ਭਾਅ ਵਧਣ ਦੇ ਆਸਾਰ ਜਿਹੜੇ ਜੀ ਉਹ ਬਣੇ ਹੋਏ ਆ। ਇੰਨਾ ਆ ਕਿ ਇਸ ਵਾਰੀ ਮੌਸਮ ਜਿਹੜਾ ਜੀ ਉਹ ਠੰਡਾ ਰਹਿਣ ਕਰਕੇ ਜਿਹੜੀ ਵਾਢੀ ਆ ਉਹ ਥੋੜੀ ਪਛੜੀ ਆ। ਨਹੀਂ ਤਾਂ ਅੱਜ ਕੱਲ੍ਹ ਤਾਂ ਵਾਢੀ ਜਿਹੜੀ ਇਹਨਾਂ ਦਿਨਾਂ ਦੇ ਵਿੱਚ ਜਦੋਂ ਅਪ੍ਰੈਲ ਦਾ ਪਹਿਲਾ ਹਫ਼ਤਾ ਸਿਖਰ ਦੇ ਉੱਤੇ ਹੁੰਦੀ ਆ ਜੀ, ਐਤਕੀ ਥੋੜੀ ਪਛੇਤ ਹੋ ਗਈ। ਇਹਦੇ ਨਾਲ ਬਚਾਅ ਜਿਹੜਾ ਜੀ ਉਹ ਚੱਲ ਰਿਹਾ ਅਜੇ ਵੀ। ਸਰਕਾਰ ਨੇ 15 ਤਰੀਕ ਤੋਂ ਜਿਹੜੀ ਜੀ ਉਹ ਗੱਲ ਕੀਤੀ ਆ ਵਾਢੀ ਦੀ ਤੇ ਕਣਕ ਖਰੀਦਣ ਦੀ ਵੀ, ਪਰ ਜਿਹੜੀ ਸਮੱਸਿਆ ਅਜੇ ਬਣੀ ਹੋਈ ਹੈ ਕਿ 15 ਤੋਂ ਜੇ ਵਾਢੀ ਸ਼ੁਰੂ ਹੁੰਦੀ ਉਹ ਕਿਵੇਂ ਸ਼ੁਰੂ ਹੋਊਗੀ, ਕਿਉਂਕਿ ਮਜ਼ਦੂਰਾਂ ਦੀ ਕਮੀ, ਬਾਰਦਾਨਾ ਜਿਹੜਾ ਆਉਂਦਾ ਇੱਥੇ ਕਲਕੱਤੇ ਤੋਂ ਆਉਂਦਾ ਜੀ ਉਹ ਨਹੀਂ, ਲੋਕਡਾਊਨ ਕਰਕੇ ਉਹਦੇ ਵਿੱਚ ਦੇਰੀ, ਕਣਕ ਦੀ ਢੋਆ ਢੁਆਈ, ਮੰਡੀਆਂ ਜਿਹੜੀਆਂ ਜੀ ਉਹ ਬੰਦ ਨੇ, ਜਿਹਦੇ ਕਰਕੇ ਕਿਸਾਨਾਂ ਦੀਆਂ ਮੁਸ਼ਕਲਾਂ ਜਿਹੜੀਆਂ ਜੀ ਉਹ ਵਧੀਆਂ ਨੇ ਤੇ ਹੋਰ ਵੱਧ ਸਕਦੀਆਂ ਨੇ ਆਉਂਦੇ ਦਿਨਾਂ ਦੇ ਦੌਰਾਨ। ਹਰਿਆਣਾ ਨੇ ਕੇਂਦਰ ਦੀ ਸਰਕਾਰ ਤੋਂ ਮੰਗ ਕੀਤੀ ਹੈ ਜੀ ਕਿ 15 ਅਪ੍ਰੈਲ ਤੋਂ 30 ਅਪ੍ਰੈਲ ਤੱਕ ਕਣਕ 1925 ਰੁਪਏ ਪ੍ਰਤੀ ਕੁਇੰਟਲ ਐਲਾਨੇ ਗਏ ਘੱਟੋ ਘੱਟ ਸਮਰਥਨ ਮੁੱਲ ਦੇ ਉੱਤੇ ਖਰੀਦੀ ਜਾਵੇ। 1 ਮਈ ਤੋਂ 31 ਮਈ ਤੱਕ 1975 ਤੇ 1 ਜੂਨ ਤੋਂ ਬਾਅਦ ਖਰੀਦੀ ਜਾਣ ਵਾਲੀ ਕਣਕ 2025 ਰੁਪਏ ਕੁਇੰਟਲ ਖਰੀਦੀ ਜਾਵੇ। ਪੰਜਾਬ ਨੇ ਮਈ ਮਹੀਨੇ ਦੇ ਵਿੱਚ 2025 ਤੇ ਜੂਨ ਮਹੀਨੇ ਦੇ ਵਿੱਚ 2125 ਰੁਪਏ ਕੁਇੰਟਲ ਖਰੀਦਣ ਦੀ ਅਪੀਲ ਜਿਹੜੀ ਹੈ ਜੀ ਉਹ ਕੀਤੀ ਆ। ਚਿੱਠੀ ਲਿਖੀ ਗਈ ਆ ਜੀ। ਸੈਂਟਰ ਦੀ ਸਰਕਾਰ ਇਹਦੇ ਉੱਤੇ ਕੀ ਕਰਦੀ ਆ ਇਹ ਵੇਖਣਾ ਹੋਊਗਾ। ਉਹਦਾ ਰੀਜ਼ਨ ਇਹ ਆ ਕਿ ਲੋਕ ਫਿਰ ਜਿਹੜੀ ਕਣਕ ਆ ਉਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਸੰਭਾਲਣਗੇ ਵੀ, ਮੁੱਲ ਵੱਧ ਮਿਲੂਗਾ। 200 ਰੁਪਇਆ ਕੁਇੰਟਲ ਦੇ ਉੱਤੇ ਜਿਹੜਾ ਜੀ ਉਹ ਬੋਨਸ ਦੀ ਗੱਲ ਜਿਹੜੀ ਉਹ ਕੀਤੀ ਆ। ਜੇ ਇਹ ਮਿਲਦਾ ਤੇ ਕੁਝ ਸੌਖ ਹੋ ਸਕਦੀ ਹੈ। ਉਦੋਂ ਪਹਿਲਾਂ ਜਿਹੜੀ ਵੱਡੀ ਸਮੱਸਿਆ ਹੋਰ ਇੱਕ ਸਾਹਮਣੇ ਆਉਣ ਵਾਲੀ ਹੈ ਜੀ ਉਹ ਇਹ ਆ ਕਿ ਇਹਨਾਂ ਦਿਨਾਂ ਦੇ ਵਿੱਚ ਅੱਗਾਂ ਬਹੁਤ ਲੱਗ ਜਾਂਦੀਆਂ ਕਣਕ ਨੂੰ। ਅੱਗ ਲੱਗਣ ਦਾ ਜਿਹੜਾ ਰੀਜ਼ਨ ਹੈ ਜੀ ਉਹ ਚੰਗਿਆੜੀ ਹੁੰਦੀ ਹੈ, ਜਿਹੜੀ ਖਾਸ ਤੌਰ ਦੇ ਉੱਤੇ ਢਿੱਲੀਆਂ ਤਾਰਾਂ ਜਾਂ ਟਰਾਂਸਫਾਰਮਰ ਦੇ ਵਿੱਚੋਂ ਨਿਕਲ ਆਉਂਦੀ ਆ। ਹਰ ਸਾਲ ਇਹ ਅੱਗਾਂ ਜਿਹੜੀਆਂ ਜੀ ਉਹ ਲੱਗਦੀਆਂ ਨੇ, ਕਿਉਂਕਿ ਲੋਕਡਾਊਨ ਹੈ, ਕਰਫਿਊ ਲੱਗਿਆ ਹੋਇਆ, ਉਹਦੇ ਵਿੱਚ ਜੇ ਇਸ ਤਰ੍ਹਾਂ ਦੀ ਮੰਦਭਾਗੀ ਘਟਨਾ ਵਾਪਰਦੀ ਆ ਉਹਦੇ ਉੱਤੇ ਕਿਵੇਂ ਕਾਬੂ ਕੀਤਾ ਜਾਊਗਾ ਜੀ। ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੇ ਸਵਾਲ ਨੇ ਜਿਹੜੇ ਕਿ ਕਿਸਾਨਾਂ ਦੇ ਸਾਹਮਣੇ ਖੜੇ ਨੇ ਕਿ ਮੀਂਹ ਹਨੇਰੀ ਝੱਖੜ ਤੋਂ ਬਚੀ ਜਿਹੜੀ ਕਣਕ ਹੈ ਉਹਦੇ ਤੋਂ ਬਾਅਦ ਇਹਨਾਂ ਝੱਖੜਾਂ ਤੋਂ ਉਹਨੂੰ ਹੁਣ ਸੰਭਾਲਣ ਦੇ ਉੱਤੇ ਵੱਡਾ ਸਵਾਲ ਜਿਹੜਾ ਜੀ ਉਹ ਖੜਾ ਹੋਊਗਾ। ਔਰ ਇਹਦੇ ਵਿੱਚ ਇਹ ਵੀ ਆ ਕਿ ਏਜੰਸੀਆਂ ਨੇ ਉਹ ਕਣਕ ਨਹੀਂ ਖਰੀਦਣੀ ਐਤਕੀ ਬਹੁਤੀ, ਕਿਉਂਕਿ ਇੱਥੇ ਜਿਹੜੇ ਗੋਦਾਮ ਨੇ ਉਹ ਭਰੇ ਪਏ ਆ, ਖਾਲੀ ਨਹੀਂ ਹੋਏ ਲੋਕਡਾਊਨ ਕਰਕੇ। ਜਿਹੜਾ ਜੀ ਨਹੀਂ ਤਾਂ ਅੱਜ ਕੱਲ੍ਹ ਜਿਹੜੇ ਖਾਲੀ ਹੋਣ ਦੇ ਵਾਸਤੇ ਸਪੈਸ਼ਲ ਜਿਹੜੀਆਂ ਜੀ ਉਹ ਲੱਗਦੀਆਂ ਨੇ ਮੰਡੀ, ਜਿਹੜੀਆਂ ਟ੍ਰੇਨਾਂ ਉਹ ਨਹੀਂ ਲੱਗ ਸਕੀਆਂ, ਢੋਆ ਢੁਆਈ ਜਿਹੜੀ ਉਹ ਹੋ ਨਹੀਂ ਸਕੀ। ਜੇ ਉੱਥੋਂ ਮੰਡੀਆਂ ਚ ਚੁੱਕਦੇ ਵੀ ਆ ਤਾਂ ਫਿਰ ਰੱਖਣੀ ਕਿੱਥੇ? ਇਹ ਬਹੁਤ ਵੱਡੇ ਸਵਾਲ ਨੇ ਜੀ ਜਿਹੜੇ ਖੜੇ। ਇਹਨਾਂ ਸਵਾਲਾਂ ਲਈ ਸਰਕਾਰਾਂ ਕਦੀ ਵੀ ਤਿਆਰ ਨਹੀਂ ਹਨ, ਹੋਰ ਇਹਨਾਂ ਤੋਂ ਬੜਾ ਕੁਝ ਹੁੰਦਾ। ਤੇ ਅੱਗੇ ਗੱਲ ਕਰਦੇ ਆ, ਲੋਕਾਂ ਨੂੰ ਤਾਂ ਰੋਟੀ ਦੀ ਪਈ ਆ, ਪਰ ਜਿਹੜੇ ਆ ਪ੍ਰਾਈਵੇਟ ਸਕੂਲ ਹੈਗੇ ਆ ਇਹ ਲੋਕਾਂ ਨੂੰ ਕਹਿ ਰਿਹਾ ਕਿ ਬੱਚਿਆਂ ਦੀਆਂ ਫੀਸਾਂ ਜਮ੍ਹਾਂ ਕਰਵਾਓ। ਬਿਲਕੁਲ ਜੀ, ਐਕਚੁਅਲੀ ਇਹ ਵੀ ਜਿਵੇਂ ਆਪਾਂ ਗੱਲ ਕੀਤੀ ਪ੍ਰਾਈਵੇਟ ਹਸਪੀਟਲਾਂ ਦੀ, ਇਹ ਪ੍ਰਾਈਵੇਟ ਜਿਹੜੇ ਸਕੂਲ ਨੇ ਇਹ ਦੋ ਚੀਜ਼ਾਂ, ਹੈਲਥ ਤੇ ਐਜੂਕੇਸ਼ਨ, ਦੋਨਾਂ ਦੇ ਵਿੱਚ ਲੋਕਾਂ ਦੀ ਲੁੱਟ ਹੁੰਦੀ ਹੈ ਨਾ, ਪਿਛਲੇ ਬਹੁਤ ਸਾਰੇ ਸਾਲਾਂ ਤੋਂ ਹੁੰਦੀ ਹੈ, ਹੁਣ ਵੀ ਜਿਹੜੀ ਜੀ ਉਹ ਜਾਰੀ ਆ। ਜਦੋਂ ਇੱਥੇ ਅਮਰੀਕਨ ਪ੍ਰੈਜ਼ੀਡੈਂਟ ਆਏ ਸੀ ਤਾਂ ਸਰਕਾਰ ਜਿਹੜੀ ਕੇਂਦਰ ਦੀ ਹੁਣ ਉਹਨੇ ਸਰਕਾਰੀ ਸਕੂਲ ਤਾਂ ਕੀ ਦਿਖਾਉਣਾ ਸੀਗਾ, ਸਰਕਾਰੀ ਸਕੂਲ ਦਿੱਲੀ ਵਾਲੇ ਵਿਖਾਏ ਗਏ ਨਾ ਕਿ ਉਹ ਉਹਦੇ ਜਿਹੜੇ ਉਹਦੀ ਵਾਈਫ ਸੀ ਜੀ ਪ੍ਰੈਜ਼ੀਡੈਂਟ ਦੀ, ਉਹਨਾਂ ਨੂੰ, ਕਿਉਂਕਿ ਸਰਕਾਰੀ ਸਕੂਲਾਂ 'ਚ ਵਿਖਾਉਣ ਲਈ ਕੁਛ ਨਹੀਂ ਹੈਗਾ ਸੀਗਾ।
ਉੱਥੋਂ ਵੀ ਕੀ ਕੁਝ ਸਿੱਖਿਆ ਜਾਊਗਾ? ਲੱਗਦਾ ਨਹੀਂ। ਇਹ ਪੰਜਾਬ ਦੀ ਗੱਲ ਹੈ। ਪੰਜਾਬ ਦੇ ਵਿੱਚ ਜਿਹੜੇ ਇੱਥੋਂ ਦੇ ਪ੍ਰਾਈਵੇਟ ਸਕੂਲ ਨੇ, ਉਹਨਾਂ ਦੇ ਜਿਹੜੇ ਵਿਦਿਆਰਥੀ ਨੇ, ਉਹਨਾਂ ਦੇ ਮਾਪਿਆਂ ਨੂੰ ਸਕੂਲਾਂ ਦੇ ਜਿਹੜੇ ਦੀ ਮੈਸੇਜ ਆ ਰਹੇ ਆ ਕਿ ਜਿਹੜਾ ਫੀਸਾਂ ਜਿਹੜੀਆਂ ਜੀ ਉਹ ਤੁਰੰਤ ਜਮ੍ਹਾਂ ਕਰਵਾਈਆਂ ਜਾਣ। ਔਰ ਜਿਹੜੀਆਂ ਸੰਗਰੂਰ ਦੀ ਹੈ ਜੀ ਇੱਕ ਸਕੂਲ, ਲੁਧਿਆਣੇ ਦਾ ਹੈ ਦਿੱਲੀ ਪਬਲਿਕ ਸਕੂਲ, ਪਟਿਆਲਾ ਦਾ DAV ਪਬਲਿਕ ਸਕੂਲ ਹੈ, ਬਿਪਸ ਹੈ ਇੱਥੋਂ ਦਾ, ਫਰੀਦਕੋਟ ਦਾ ਮਾਊਂਟ ਲਿਟਰਾਜੀ ਜਿਹੜਾ ਜੀ ਸਕੂਲ ਹੈ ਜੀ, ਏਂਜਲਸ ਪੈਰਾਡਾਈਜ਼ ਸਕੂਲ ਅੰਮ੍ਰਿਤਸਰ ਦਾ ਜਿਹੜਾ ਸ਼ਾਮਲ ਹੈ। ਇਹਨਾਂ ਨੇ ਸਾਰਿਆਂ ਨੇ ਜਿਹੜੇ ਜੀ ਉਹ ਸਟੂਡੈਂਟ ਦੇ ਮਾਪੇ ਜਿਹੜੇ ਨੇ ਉਹਨਾਂ ਨੂੰ ਨੋਟਿਸ ਭੇਜੇ ਆ ਕਿ ਬੱਚਿਆਂ ਦੀ ਫੀਸ ਜਿਹੜੀ ਆ ਉਹ ਆਨਲਾਈਨ ਜਮ੍ਹਾਂ ਕਰਾਓ ਤੁਰੰਤ। ਇਹਨਾਂ ਨੇ ਗਾਂ ਜਿਹੜੀ ਜੀ ਉਹ ਸ਼ਿਕਾਇਤ ਕਰਤੀ ਸਿੱਖਿਆ ਮੰਤਰੀ ਨੇ ਜਿਹੜਾ ਜੀ ਜਿਹੜੇ ਇਹ 6 ਸਕੂਲ ਨੇ ਇਹਨਾਂ ਨੂੰ ਕਾਰਨ ਦੱਸੋ ਨੋਟਿਸ ਜਿਹੜਾ ਜੀ ਉਹ ਜਾਰੀ ਕਰ ਦਿੱਤਾ। ਔਰ ਇਹ ਕਿਹਾ ਕਿ ਜਿਹੜੇ ਡਿਸਟ੍ਰਿਕਟ ਮੈਜਿਸਟ੍ਰੇਟ ਨੇ ਉਹ ਇਹਦੇ ਉੱਤੇ ਐਕਸ਼ਨ ਲੈਣਗੇ। ਸਵਾਲ ਇਹ ਆ ਕਿ ਇਹ ਸਕੂਲ ਕਿਹਨਾਂ ਦੇ ਨੇ, ਕਿਉਂਕਿ ਬੜੇ ਵੱਡੇ ਨਾਮ ਨੇ ਦੱਸੇ ਨੇ ਇੱਥੇ, ਪੰਜਾਬ ਦੇ ਲੁੱਟ ਦੇ ਕੇਂਦਰ ਨੇ ਜੀ, ਪੰਜਾਬ ਦੇ ਇਹ ਸਿੱਖਿਆ ਦੇ ਕੇਂਦਰ ਤਾਂ ਨਹੀਂ ਹੈਗੇ, ਲੁੱਟ ਦੇ ਕੇਂਦਰ ਨੇ। ਇਹਨਾਂ ਨੂੰ ਠੱਲ ਕਿਵੇਂ ਪਊਗੀ ਜੀ? ਇਹ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ, ਕਿਉਂਕਿ ਇਹਦੇ ਵਿੱਚ ਜਾਂ ਤਾਂ ਪੋਲੀਟੀਸ਼ੀਅਨਾਂ ਦੇ ਨੇ ਇਹ, ਜਾਂ ਪੋਲੀਟੀਸ਼ੀਅਨਾਂ ਦਾ ਜਿਹੜਾ ਜੀ ਉਹ ਹਿੱਸਾ ਹੈ। ਸ਼ਿਕਾਇਤ ਤਾਂ ਹੋ ਗਈ, ਕਾਰਨ ਦੱਸੋ ਨੋਟਿਸ ਵੀ ਜਿਹੜੇ ਜੀ ਉਹ ਜਾਰੀ ਕਰ ਦਿੱਤੇ। ਉਦੋਂ ਅੱਗੇ ਕੀ ਹੋਊਗਾ ਇਹਨਾਂ ਦਾ? ਇਹ ਵੱਡਾ ਜਿਹੜਾ ਜੀ ਉਹ ਸਵਾਲ ਹੈ। ਔਰ ਇਹ ਏਡੇ ਵੱਡੇ ਜਿਹੜਾ ਜੀ ਬਣ ਚੁੱਕੇ ਹੋਏ ਨੇ, ਦਿਓ ਕੱਦ ਇਹਨਾਂ ਦੀਆਂ ਇਮਾਰਤਾਂ ਨੇ, ਹਰ ਸਾਲ ਜਿਹੜਾ ਜੀ ਉਹਦੇ ਵਜ਼ੀਫਾਂ ਦੇ ਵਿੱਚ ਵਾਧਾ ਕਰਦੇ ਆ, ਅੰਨ੍ਹੇਵਾਹ ਵਾਧਾ ਕਰਦੇ ਆ। ਪਰ ਲੋਕ ਨੇ ਨਾ ਸਮਝਦੇ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਸਾਡੇ ਨਾਲ ਜੁੜੇ ਬਲਤੇਜ ਪੰਨੂ ਜੀ। ਇਸ ਦੇ ਨਾਲ ਸਾਡਾ ਅੱਜ ਦਾ ਬੁਲਟਨ ਹੈ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।